ਉਹ ਫਿਰ 4 ਜ਼ਿਲ੍ਹੇ ਉਧਰ ਜਿਸ ਟਾਈਮ ਚਲ ਗਏ ਤੇ ਫਿਰ ਉਥੋਂ ਨਿਕਲਣ ਦਾ ਸਬਬ ਕਿਸ ਤਰ੍ਹਾਂ ਬਣਿਆ? ਰਾਤ ਨੂੰ ਪਤਾ ਲੱਗ ਗਿਆ, ਸਵੇਰੇ ਸਵੇਰੇ ਪਤਾ ਲੱਗ ਫਿਰ ਜਸੇ ਜਾਵੇ ਪੈਣ। ਅੱਛਾ, ਉਹਨਾਂ ਦਾ ਇਲਾਕਾ ਜੀ ਹੋ ਗਿਆ। ਅੱਛਾ। ਉਹ ਪਿੰਡਾਂ ਨੂੰ ਕਈਆਂ ਨੂੰ ਅੱਗ ਲਾਉਣੀ। ਅੱਜ ਮੈਂ ਸਨ 1947 ਦੇ ਵਿਛੋੜਿਆਂ ਦੀ ਜਿਹੜੀ ਕਹਾਣੀ ਦੀ ਵੀਡੀਓ ਬਣਾਉਣ ਚੱਲਾ ਹਾਂ। ਉਹ ਪਿੰਡ ਦਾ ਨਾਂ ਹੈ ਆਨੰਦਪੁਰ, ਤਹਿਸੀਲ ਕਾਮੋਕੀ, ਥਾਣਾ ਵਾਂਡੋ ਤੇ ਜ਼ਿਲ੍ਹਾ ਇਹਦਾ ਹੈ ਗੁਜਰਾਂਵਾਲਾ। ਇਹ ਬਾਬਾ ਜੀ ਜਿਨ੍ਹਾਂ ਦੀ ਵੀਡੀਓ ਬਣਾਉਣੀ ਹੈ ਤੇ ਉਹ ਆਏ ਨੇ ਬਿਸ਼ਨੀਵਾਲ, ਤਹਿਸੀਲ ਬਟਾਲਾ ਤੋਂ। ਤੇ ਚਲੋ ਉਹਨਾਂ ਦੇ ਦੁੱਖਾਂ ਦੀ ਭਰੀ ਸਫ਼ਰ ਦੀ ਕਹਾਣੀ, ਬਾਬਾ ਜੀ ਦੀ ਕਹਾਣੀ, ਬਾਬਾ ਜੀ ਦੀ ਜ਼ਬਾਨੀ ਸੁਣਨ ਵਾਸਤੇ ਮੇਰੇ ਨਾਲ ਕਹਾਣੀ ਤੇ ਇੱਕ ਹੁੰਦੀ ਹੈ ਲੇਕਿਨ ਉਹਦੇ ਅੰਦਰ ਦੁੱਖ ਹਜ਼ਾਰਾਂ ਹੁੰਦੇ। ਜਿੱਥੇ ਅਸੀਂ ਬੈਠੇ ਦਾ ਨਾਂ ਕੀ ਹੈ? ਆਨੰਦਪੁਰ। ਆਨੰਦਪੁਰ। ਇਹਦੀ ਤਹਿਸੀਲ ਗੁਜਰਾਂਵਾਲਾ ਤੇ ਜ਼ਿਲ੍ਹਾ ਵੀ ਗੁਜਰਾਂਵਾਲਾ। ਇਹਦੇ ਇੱਕ ਪਾਸੇ ਚੰਡਾਲੀ, ਲਹਿੰਦੇ ਪਾਸੇ ਕਿਹੜਾ ਪਿੰਡ ਹੈ? ਲਹਿੰਦੇ ਪਾਸੇ ਹਰੜ ਤੇ ਚੜ੍ਹਦੇ ਪਾਸੇ ਲਾਲੂਪੁਰ। ਲਾਲੂਪੁਰ ਤੇ ਪਹਾੜ ਪਾਸੇ ਅਜਾਨ ਚੱਕ। ਅਜਾਨ ਚੱਕ। ਜਿਸ ਵਕਤ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਵਕਤ ਤੁਹਾਡੀ ਕਿੰਨੀ ਉਮਰ ਸਾਜੇ? 10 ਸਾਲ ਹੈ। 10 ਸਾਲ ਸੀ। ਤੁਹਾਡਾ ਪਿੰਡ ਇੰਡੀਆ 'ਚ ਕਿਹੜਾ ਸੀ? ਬਿਸ਼ਨੀਵਾਲ। ਉਹਦੀ ਤਹਿਸੀਲ ਕਿਹੜੀ ਸੀ? ਬਟਾਲਾ। ਬਟਾਲਾ। ਜ਼ਿਲ੍ਹਾ ਗੁਰਦਾਸਪੁਰ। ਥਾਣਾ ਫਤਿਹਗੜ੍ਹ। ਥਾਣਾ ਫਤਿਹਗੜ੍ਹ ਸੀ। ਤੁਹਾਡੇ ਨਾਲ ਕਿਹੜੇ ਪਿੰਡ ਸਨ ਉੱਥੇ ਇੰਡੀਆ 'ਚ? ਨਾਲ ਤਲਵੰਡੀ ਸੀ। ਹੋਰ ਕਿਹੜਾ ਪਿੰਡ ਸੀ ਨਾਲ ਨਾਲ? ਜਾਂਗਲੇ। ਜਾਂਗਲੇ, ਉਹ ਵੀ ਸਿੱਖਾਂ ਦਾ ਸੀ। ਅੱਛਾ ਜੀ। ਨਾਨਕ ਚੱਕ ਬਾਵਿਆਂ ਦਾ। ਚੱਕ ਬਾਵਿਆਂ ਦਾ। ਹੋਰ ਕਾਦੀਆਂ ਰਾਜਪੂਤਾਂ ਦੀ। ਕਾਦੀਆਂ। ਕਾਸ਼ਤੀਵਾਲ। ਅੱਛਾ ਜੀ। ਸਕੂਲ ਨਹੀਂ ਗਏ ਤੁਸੀਂ? ਨਹੀਂ ਸਕੂਲ। ਤੁਹਾਡੇ ਪਿੰਡ 'ਚ ਖੂਹ ਕਿੱਥੇ ਕਿੱਥੇ ਕਰਕੇ ਹੁੰਦੇ ਸਨ? 2 ਖੂਹ ਸੀਗੇ। ਅੱਛਾ ਜੀ। ਇੱਕ ਲਹਿੰਦੇ ਪਾਸੇ, ਦੱਖਣ ਪਾਸੇ ਤੇ ਇੱਕ ਚੜ੍ਹਦੇ ਪਾਸੇ। ਇੱਕ ਦੱਖਣ ਪਾਸੇ ਤੇ ਇੱਕ ਚੜ੍ਹਦੇ ਪਾਸੇ। ਸਿੱਖਾਂ ਦੇ ਘਰ ਕਿੰਨੇ ਸਨ ਤੇ ਮੁਸਲਮਾਨਾਂ ਦੇ ਕਿੰਨੇ ਸਨ? ਸਿੱਖਾਂ ਦਾ ਕੋਈ ਨਹੀਂ ਸੀ। ਅੱਛਾ। ਤੁਹਾਡੀ ਬਰਾਦਰੀ ਦੇ ਸ਼ਾਹਾਂ ਦੇ ਘਰ ਕਿੰਨੇ ਸਨ? 5? 3-4 ਘਰ। ਤੇ ਰਾਜਪੂਤਾਂ ਦੇ? ਰਾਜਪੂਤਾਂ ਦੇ ਹੈ ਹੀ 40 ਘਰ। 40 ਘਰ। ਬਰਵਾਲੇ ਚੌਕੀਦਾਰ? ਉਹਨਾਂ ਦੇ 2 ਘਰ। ਉੱਥੇ ਕੋਈ ਮੇਲਾ ਸ਼ੇਲਾ ਜਾਂ ਕਿਹੜਾ ਸੀ ਕਰੀਬ ਹੁੰਦਾ ਤੁਹਾਡੇ? ਮੇਲਾ? ਹਾਂਜੀ। ਮੇਲਾ ਕਾਸ਼ਤੀਆਂ ਲੱਗਦਾ ਸੀ। ਉਹ ਪਹਿਲੀ ਜੁਮੇਰਾਤ ਹਾਰ ਤੇ ਲੱਗਦਾ। 8 ਦਿਨ। 8 ਦਿਨ। ਤੇ ਤੁਸੀਂ ਵੀ ਜਾਂਦੇ ਰਹੇ ਮੇਲੇ ਤੇ? ਆਹੋ ਜਾਂਦੇ ਹੁੰਦੇ ਹਾਂ। ਉਹ ਕਿੰਨੀ ਕੁ ਦੂਰ ਸੀ ਕਾਸ਼ਤੀਆਂ ਤੁਹਾਡੇ? ਸਾਥੋਂ ਹੈ ਹੀ ਕੋਈ 2 ਮੀਲ। ਲਾਗੇ ਹੀ ਹੋਇਆ ਨਾ ਫਿਰ ਤੇ। ਮਤਲਬ ਕਿ ਘੜੀ ਦੀ ਘੜੀ ਜਾਣਾ, ਫਿਰ ਤੁਰ ਕੇ ਤੇ ਦੁਹਾਣੇ ਖਾ ਕੇ, ਮਠਿਆਈਆਂ ਖਾ ਕੇ ਫਿਰ ਸ਼ਾਮ ਨੂੰ ਵਾਪਸ। ਰਾਤ ਵੀ ਉੱਥੇ ਰਹਿੰਦੇ ਰਹੇ? ਰਾਤ ਵੀ ਰਹਿ ਪੈਂਦਾ। ਥੀਏਟਰ ਲੱਗਦੇ ਹੁੰਦੇ ਸਨ? ਮੌਤ ਦਾ ਖੂਹ? ਉਦੋਂ ਕੋਈ ਨਹੀਂ। ਉਹ ਖੁਸਰੇ ਠੱਕ ਠੱਕ ਇੰਝ ਇੰਝ? ਨਹੀਂ ਜੀ, ਉਦੋਂ ਕੋਈ ਨਹੀਂ ਚੀਜ਼। ਬਾਂਸਰੀਆਂ ਬਾਂਸਰੀਆਂ ਹੀ ਵਜਾਉਂਦੇ ਹੁੰਦੇ ਹਨ ਲੋਕ। ਕਿੰਨੇ ਕੁ ਪੈਸੇ ਲੈ ਕੇ ਜਾਂਦੇ ਹੁੰਦੇ ਸੀ ਮੇਲੇ ਤੇ? ਰੁਪਈਆ 1 ਅੱਧਾ ਮਿਲ ਜਾਂਦਾ ਸੀ। ਰੁਪਈਆ ਅੱਧਾ ਮਿਲ ਜਾਂਦਾ ਸੀ। 10 ਰੁਪਈਏ ਸਾਡੇ ਪਿਓ ਨੇ ਲਿਆਂਦੀ ਸੀ ਅੱਜ। ਅੱਛਾ। ਬਟਾਲਿਓ। ਅੱਛਾ। ਅੱਛਾ। ਸਾਡੇ ਦੇਖਣ ਵਿੱਚ। ਹਾਂ। ਮਤਲਬ ਕਿ ਮੱਝ ਦਾ 10ਵਾਂ ਹਿੱਸਾ ਤੁਸੀਂ ਲੈ ਜਾਂਦੇ ਸੀ ਮੇਲੇ ਤੇ? ਤੇ ਜਿਹਦੇ ਰੁਪਈਆ 1 ਤੇ ਉਹ ਪੈਸੇ ਦੀ ਵੀ ਚੀਜ਼ ਆਉਂਦੀ ਸੀ। ਪੈਸੇ ਦੀ ਵੀ ਚੀਜ਼ ਆ ਉਦੋਂ? ਪੈਸੇ ਦੀ ਵੈਲਿਊ ਸੀ। ਪੈਸੇ ਦੇ 2 ਧੇਲੇ ਹੋ ਜਾਂਦੇ ਹਨ। ਹਾਂ। ਧੇਲੇ ਦੀਆਂ 2 ਦੰਬੜੀਆਂ ਹੋ ਜਾਂਦੀਆਂ ਸੀ। ਅੱਛਾ। ਉਹ ਵੀ ਚੀਜ਼ਾਂ ਮਿਲ ਜਾਂਦੀਆਂ। ਮਤਲਬ ਕਿ ਪੈਸੇ ਦੀ ਵੀ ਚੀਜ਼ ਆ ਜਾਂਦੀ ਸੀ, ਫਿਰ ਉਹਦੇ ਧੇਲੇ ਦੀ ਵੀ ਚੀਜ਼ ਆ ਜਾਂਦੀ ਸੀ। 2 ਧੇਲੇ ਪੈਸੇ ਦੇ ਹੋ ਜਾਂਦੇ। ਪੈਸੇ ਦੇ 2 ਧੇਲੇ ਆ ਬਣਦੇ ਸੀ ਤੇ ਉਹ ਧੇਲੇ ਦੀਆਂ ਕੋਈ ਦਮੜੀਆਂ ਵੀ ਬਣਦੀਆਂ ਸਨ। ਉਹ 2 ਬਣ ਜਾਂਦੀਆਂ। ਉਹਦੀ ਵੀ ਚੀਜ਼ ਮਿਲ ਜਾਂਦੀ ਸੀ। ਤੇ ਝੁੰਗਾ ਝਾਂਗਾ ਵੀ ਚੱਲਦਾ ਰਿਹਾ ਹੈ? ਝੁੰਗਾ ਵੀ ਜਦੋਂ ਲੈਂਦੇ ਹਾਂ ਪੈਸੇ ਦੀ ਚੀਜ਼। ਹਾਂ। ਤੇ ਝੁੰਗਾ ਮਿਸਰੀ ਦਾ ਦਿੰਦੇ ਆ। ਅੱਛਾ। ਮਿਸਰੀ ਇੰਨੇ ਸਾਰੇ ਖੱਤਰੀਆਂ ਨੇ ਦੇ ਦੇਣੀ। ਅੱਛਾ। ਤੁਹਾਡੇ ਪਿੰਡ ਦੁਕਾਨਾਂ ਕਰਿਆਨੇ ਦੀਆਂ ਮੁਸਲਮਾਨਾਂ ਦੀਆਂ ਸਨ ਕਿ ਖੱਤਰੀਆਂ ਦੀਆਂ? ਹੈ ਨਹੀਂ ਦੁਕਾਨ ਤੇ। ਪਿੰਡ 'ਚ ਕੋਈ ਦੁਕਾਨ ਨਹੀਂ ਸੀ? ਅਲੀਆਲ ਨਾਲ ਕਸਬਾ ਸੀ। ਅੱਛਾ ਜੀ। ਉੱਥੇ ਦੁਕਾਨਾਂ। ਉੱਥੇ ਕਿਹਨਾਂ ਦੀਆਂ ਦੁਕਾਨਾਂ ਸਨ? ਖੱਤਰੀਆਂ ਦੀਆਂ। ਖੱਤਰੀਆਂ ਦੀਆਂ? ਤੇ ਉੱਥੋਂ ਜਾ ਕੇ ਚੀਜ਼ ਲੈਣ ਜਾਂਦੇ ਸੀ? ਖੱਤਰੀਆਂ ਦੇ ਨਾਂ ਯਾਦ ਹੈ ਜਿਨ੍ਹਾਂ ਦੀ ਦੁਕਾਨਾਂ ਸਨ? ਅੱਛਾ। ਵਾਹ ਬਈ, ਬੜੀ ਗੱਲ ਹੈ ਫਿਰ ਤੇ। ਹੈ ਕਦੇ ਰਾਮੂ ਹੀ। ਅੱਛਾ। ਰਾਮੂ ਦਾ ਮੁੰਡਾ ਹੰਸੋ ਹੀ। ਰਾਮੂ ਖੱਤਰੀ ਸੀ, ਉਹਦੇ ਮੁੰਡੇ ਦਾ ਨਾਂ ਹੰਸੋ। ਉਹ
ਉਹ ਕਾਫੀ ਪੀਂਦੇ ਹੁੰਦੇ ਹਨ ਔਰ ਝਾੜੀਆਂ ਰੱਖੀਆਂ ਹੁੰਦੀਆਂ ਨੇ। ਤੇ ਹੋਰ ਕਿਹੜਾ ਕਿਹੜਾ ਯਾਦ ਜੇ? ਹੋਰ ਅਸੀਂ ਉੱਥੋਂ ਸੌਦਾ ਸੁਦਾ ਨਿੱਕੇ ਨਿੱਕੇ ਲੈ ਜਾਂਦੇ ਹਾਂ। ਰਾਮੂ ਦੀ ਦੁਕਾਨ ਤੋਂ? ਆਹੋ। ਅੱਛਾ, ਉੱਥੇ ਹੋਰ ਕਿਹੜੀਆਂ ਖੱਤਰੀਆਂ ਦੀਆਂ ਦੁਕਾਨਾਂ ਸਨ? ਨਹੀਂ ਉਹ ਦੋ ਦੁਕਾਨਾਂ ਉਹਨਾਂ ਦੀ ਗਈ ਸੀ ਅੱਛਾ, ਤੇ ਹੋਰ ਕੋਈ ਨਹੀਂ। ਤੁਹਾਡੇ ਉੱਥੇ ਬੇਲੀ ਜਿਹੜੇ ਸਨ ਇੰਡੀਆ ਦੇ ਵਿੱਚ, ਉਹ ਕੀ ਨਾਂ ਸਨ ਉਹਨਾਂ ਦੇ? ਉਹਨਾਂ ਦੇ ਉਹ ਇੱਕੋ ਜਿਹੇ ਮੁੰਡੇ ਹੁੰਦੇ ਹਨ। ਦੱਸੋ ਹਾਂ, ਕਿਹਦਾ ਕਿਹਦਾ ਨਾਂ ਯਾਦ ਹੈ? ਝਾਮਕੀ ਬੈਠੇ ਨੇ ਖਰਾ ਵਿਚਾਰੇ ਹੈ ਲੇਕਿਨ ਅੱਛਾ, ਝਾਮ ਕੇ ਬੈਠੇ ਨੇ। ਆਹੋ। ਅੱਛਾ, ਕੀ ਨਾਂ ਸਨ ਉਹਨਾਂ ਦੇ? ਸਾਡਾ ਮੇਰਾ ਹਾਣੀ ਤੇ ਇੱਕ ਅਨਵਰ ਹੀ ਮੁੰਡਾ। ਅਨਵਰ? ਹਾਂ, ਇਹ ਕਿਹਨਾਂ ਦਾ ਮੁੰਡਾ ਸੀ? ਰਾਜਪੂਤਾਂ ਦਾ। ਅੱਛਾ ਤੇ ਇੱਕ ਮਸਤਾਕਾ ਹੀ। ਅੱਛਾ, ਇਹ ਤਰ੍ਹਾਂ ਕਈ ਹਨ। ਮੁਸ਼ਤਾਕਾ ਵੀ ਰਾਜਪੂਤਾਂ ਦਾ ਸੀ? ਆਹੋ। ਅੱਛਾ ਨਜ਼ੀਰ ਹੀ, ਰਹਿਮਤ ਹੀ, ਅੱਛਾ ਬਸ਼ੀਰਾ ਹੀ। ਅੱਛਾ ਇਹ ਬਾਬਾ ਇੱਥੇ ਫਿਰ ਬੈਠੇ ਨੇ, ਇੱਥੋਂ ਗਏ ਨੇ ਉੱਥੇ। ਅੱਛਾ, ਪਹਿਲੇ ਇੱਥੇ ਬੈਠੇ ਰਹੇ ਆਨੰਦਪੁਰ ਹੀ, ਆਹੋ। ਫਿਰ ਇੱਥੋਂ ਚੱਲ ਗਏ ਝਾਮ ਕੇ? ਝਾਮਕੀ ਉਹਨਾਂ ਦੇ ਭਰਾ ਬੈਠੇ ਹੋਏ ਹਨ ਨਾ, ਹਾਂਜੀ, ਤਾਂ ਫਿਰ ਉੱਥੇ ਚਲੇ ਗਏ। ਬਿਲਕੁਲ ਠੀਕ ਹੈ। ਮਤਲਬ ਕਿ ਇੱਥੇ ਹੀ ਫਿਰ ਰਹੇ ਨਾ ਤੁਸੀਂ ਇਕੱਠੇ, ਵੀ ਇੱਧਰ ਆਏ ਤੇ ਫਿਰ ਇੱਥੇ ਰਹਿੰਦਾ ਫਿਰ ਬਾਅਦ ਫਿਰ ਝਾਮ ਕੇ ਚੱਲ ਗਏ ਹੋ। ਝਾਮ ਕੇ ਸ਼ੇਖੂਪੁਰੇ ਚ ਨਹੀਂ ਆਉਂਦਾ? ਨਾਲ ਹੀ ਆ ਸ਼ੇਖੂਪੁਰ ਦੇ ਅਗਲੇ ਪਾਸੇ, ਹਾਂਜੀ, ਚੂੜਕਾਣੇ ਉਰਲੇ ਪਾਸੇ। ਚੂੜਕਾਨੇ ਉਰਲੇ ਪਾਸੇ ਹੈ ਝਾਮ ਕੇ, ਠੀਕ ਹੈ। ਆਹੋ। ਤੇ ਅੱਛਾ। ਚੱਕ ਤੰਦਪੁਰਾ ਅੱਛਾ ਉੱਥੇ ਗਏ ਨੇ ਜਿਹੜੇ ਇੱਥੋਂ ਗਏ। ਉਹਦਾ ਕਾਲੋ ਕੀ ਨਾਲ ਕਾਲੋ ਕੀ ਪਿੰਡ ਆ, ਬੜਾ ਵੱਡਾ। ਅੱਛਾ ਜੀ, ਇਹ ਜਿਸ ਵਕਤ ਤੁਸੀਂ ਉੱਥੋਂ ਨਿਕਲੇ ਹੋ, ਹਾਂਜੀ। ਤੁਹਾਨੂੰ ਕਿੰਨੀ ਕੁ ਦੇਰ ਪਹਿਲੇ ਪਤਾ ਲੱਗ ਗਿਆ ਸੀ ਕਿ ਪਾਕਿਸਤਾਨ ਹਿੰਦੁਸਤਾਨ ਬਣ ਗਿਆ ਤੇ ਅਸੀਂ ਹੁਣ ਇੱਥੋਂ ਨਿਕਲ ਜਾਣਾ ਤੇ ਮੁੜ ਕੇ ਇੱਥੇ ਜਿਹੜਾ ਨਾ ਨਹੀਂ ਵਾਪਸ ਆ ਜਾਣਾ? ਉਹਦੇ ਬਾਬੇ ਨੇ ਨਾ, ਉਹ ਜਿਹੜਾ ਵੈਸਰੇ ਵਜ਼ੀਰ ਸੀ ਨਾ, ਹਾਂਜੀ। ਉਹੀ ਅੰਗਰੇਜ਼। ਅੱਛਾ ਉਹ ਆਂਦਾ ਸੀ ਮੈਨੂੰ ਨਾਲ ਰੱਖ ਲਓ। ਬਾਬੇ ਨੇ ਆਖਿਆ ਵੀ ਉਹ ਤੇ ਹਿਲਾਉਣ ਡੇ ਹੋਏ ਆ, ਤੇ ਉਹਨੂੰ ਅਸੀਂ ਨਾਲ ਕੇ ਰੱਖ ਲਿਓ। ਉਹਨੂੰ ਰੱਖ ਲਿਆ। ਅੱਛਾ, ਉਹ ਲੈ ਕੇ 4 ਜਿਹੜੇ ਉਧਰ ਕਰ ਦਿੱਤੇ। ਪਹਿਲੇ ਉਹ ਪਾਕਿਸਤਾਨ ਨੂੰ ਦਿੱਤੇ ਸਨ ਰਾਤ ਨੂੰ, ਆਹੋ। ਫਿਰ ਫਿਰ ਦਿਨ ਉਹ 4 ਜ਼ਿਲ੍ਹੇ ਉਧਰ ਦਿਨ ਚੜਿਆ ਤੇ ਰਾਤ 4 ਜ਼ਿਲ੍ਹੇ ਉਧਰ ਚਲ ਗਏ। ਉਹ ਜਿਹੜਾ ਵੈਸਰੇ ਵਜ਼ੀਰ ਸੀ ਨਾ, ਹਾਂ ਉਹ ਨਹੀਂ ਲੈ, ਉਹਦਾ ਘਰ ਤਿਆਰ ਸੀ, ਹਾਂ। ਉਹ ਲੈ ਕੇ ਉਧਰ ਕਰ ਦਿੱਤੇ। ਉਹਨਾਂ ਜੇ ਰੱਖ ਲਿਆ। ਅੱਛਾ, ਇਹ ਜਵਾਬ ਦੇਤਾ ਬਾਬੇ ਨੇ ਵੀ ਨਹੀਂ ਰੱਖਣਾ। ਉਹ ਫਿਰ 4 ਜ਼ਿਲ੍ਹੇ ਉਧਰ ਜਿਸ ਟਾਈਮ ਚਲ ਗਏ ਤੇ ਫਿਰ ਕਿਸ ਤਰ੍ਹਾਂ, ਮਤਲਬ ਉਥੋਂ ਨਿਕਲਣ ਦਾ ਸਬਬ ਕਿਸ ਤਰ੍ਹਾਂ ਬਣਿਆ? ਫਿਰ ਰਾਤ ਨੂੰ ਪਤਾ ਲੱਗ ਗਿਆ, ਸਵੇਰੇ ਸਵੇਰੇ ਪਤਾ ਲੱਗ। ਫਿਰ ਜਸੇ ਜਾਵੇ ਪੈਣ, ਅੱਛਾ ਉਹਨਾਂ ਦਾ ਇਲਾਕਾ ਜੀ ਹੋ ਗਿਆ। ਅੱਛਾ, ਉਹ ਪਿੰਡਾਂ ਨੂੰ ਕਈਆਂ ਨੂੰ ਅੱਗ ਲਾਉਣੀ ਕਿੰਨੇ? ਉਹਨਾਂ ਸਿੱਖਾਂ ਨੇ। ਤੇ ਸਾਡਾ ਪਿੰਡ ਗਾਈਆਂ ਗੋਈਆਂ ਜ਼ਿਆਦਾ ਕਰਦਾ ਸੀ ਨਾ, ਇਹ ਕਰਕੇ ਉਹ ਸਿੱਖ ਲੱਗਦੇ ਹਨ। ਉਹ ਫਿਰ ਅਸੀਂ ਨਿਕਲਦਾ ਚਾਰਾ ਕੀਤਾ ਉੱਥੋਂ। ਅਸੀਂ ਕਾਸਤੀਆਲ ਆਏ ਤੇ ਕਾਸਤੀਆਲ ਜੀ ਅੱਗੋਂ ਹੀ ਸਾਡੇ ਪਰੋਂ ਮਰਦਾਨਾ ਪੈਂਦੀ, ਉੱਥੇ ਚਲੇ ਗਏ। ਉੱਥੋਂ ਫਿਰ ਉਟਾਲੇ ਚਲੇ ਗਏ ਅਲੀਆਲ। ਫਿਰ ਉੱਥੋਂ ਕਾਫਲਾ ਤੁਰਿਆ ਸੀ ਅੱਛਾ 3 ਲੱਖ ਦਾ। ਤੇ ਉਹ ਫਿਰ ਰਾਤ ਤੇ ਕੋਟਲੀ ਹੋਰਤ ਮੱਲੀਆਂ ਦੀ ਉੱਥੇ ਰਹੇ। ਤੇ ਵੱਡੇ ਫਿਰ ਡੇਰੇ ਵਾਲੇ ਪੁੱਲ ਤੇ ਆਏ ਤੇ ਅੱਗੇ ਜਥਾ ਪਿਆ। ਉਹ ਮਾਏ ਗੰਜ ਮਸ਼ੀਨਾਂ ਦੀਆਂ ਚਲਾਈਆਂ ਉਹਨਾਂ। ਉਹ ਮੈਨੂੰ ਵੱਟੇ ਦੇ ਹਾਂ ਫੀਨੇ ਹੀ ਦੇ ਉਹ ਜਿਹੜੇ ਹਿੰਦੂ ਹਨ। ਤੀਸਰਾ ਹਿੱਸਾ ਮਾਰਿਆ ਗਿਆ ਹੈ। ਤੀਸਰਾ ਹਿੱਸਾ ਯਾਨੀ 1 ਲੱਖ ਲੋਕ ਉਸ ਜੱਥੇ ਚੋਂ? 3 ਲੱਖ ਦਾ ਤੁਰਿਆ ਸੀ ਤੇ 1 ਲੱਖ ਬੰਦਾ ਮਾਰਿਆ ਗਿਆ ਹੈ। ਅੱਛਾ। ਫਿਰ ਸਾਨੂੰ 2 ਸਿਪਾਹੀ ਹਨ ਮੁਸਲਮਾਨ। ਅੱਛਾ ਜੀ। ਫੌਜ ਦੇ ਉਹਨਾਂ ਆਖਿਆ ਪਛਾਣ ਹੋ ਜਾਓ। ਅੱਛਾ। ਉਹ ਫਿਰ ਮੁੜ ਕੇ ਰਾਤ ਨੂੰ ਆਖਣ ਲੱਗੇ ਸ਼ਾਮ ਪਈ ਨਾ, ਤੇ ਹੋਰ ਕੋਈ 2 ਆ ਗਏ। ਉਹ ਆਖਣ ਲੱਗੇ ਕਿ ਆਪਣਾ ਚਾਰਾ ਜਾਨਾ ਹੀ ਲੈ ਕੇ ਨਿਕਲੋ। ਅੱਛਾ। ਕੋਈ ਚੀਜ਼ ਨਾ ਚੁੱਕੋ। ਅੱਛਾ ਜੀ। ਉੱਥੇ ਫਿਰ ਡੰਗਰ ਬੱਚਾ ਉੱਥੇ ਹੀ ਛੱਡਿਆ। ਅੱਛਾ ਜੀ। ਸਭ ਕੁਝ ਉੱਥੇ ਸੁੱਟਿਆ ਤੇ ਭੱਜਣ ਦਾ ਚਾਰਾ ਕੀਤਾ। ਅੱਛਾ ਜੀ। ਫਿਰ ਨਾਰੋਲ ਆਣ ਕੇ ਬਹਿ ਰਹੇ ਨਹੀਂ ਸੀ। ਦਰਿਆ ਪਾਰ ਕੀਤਾ ਫਿਰ? ਉਹ ਇਹੀ ਘਰ ਡੇਰੇ ਆ। ਡੇਰੇ ਵਾਲਾ ਪੁਲ? ਨਾਰੋਲ ਦੇ ਨਾਲ ਹੀ। ਅੱਛਾ ਅੱਛਾ, ਡੇਰੇ ਵਾਲਾ ਪੁਲ ਸੀ। ਡੇਰਾ ਹੀ ਬਾਬੇ ਨਾਨਕ ਦਾ। ਅੱਛਾ, ਇੱਥੋਂ ਪੁਲ ਤੋਂ ਕ੍ਰਾਸ ਕੀਤਾ ਫਿਰ, ਦਰਿਆ ਚੋਂ ਨਹੀਂ ਲੰਘੇ? ਨਹੀਂ ਡੇਰਾ। ਅੱਛਾ, ਇਹ ਕਿੰਨਵੇਂ ਦਿਨ ਫਿਰ ਇੱਥੋਂ ਤੁਸੀਂ ਪੁਲ ਕ੍ਰਾਸ ਕੀਤਾ? ਉਹ ਅਸੀਂ ਦੂਜੇ ਦਿਨ ਆ ਗਏ ਨਾਰੋਲ ਦੇ। ਅੱਛਾ ਠੀਕ ਹੈ। ਜਿਸ ਵਕਤ ਉੱਥੋਂ ਪਿੰਡੋਂ ਨਿਕਲੇ ਹੋ ਤੇ ਤੁਹਾਡੇ ਪਿੰਡ ਦੇ ਵਿੱਚੋਂ ਕੋਈ ਜੀ ਉੱਥੇ ਤੇ ਨਹੀਂ ਰਹਿ ਗਿਆ? ਨਹੀਂ, ਉੱਥੇ ਕੋਈ ਨਹੀਂ। ਸਾਰੇ ਨਿਕਲ ਆਏ? ਉੱਥੋਂ ਨਿਕਲ ਆਇਆ। ਤੇ ਰਾਹ ਦੇ ਵਿੱਚ ਉਹਨਾਂ ਚੋਂ ਪਿੰਡ ਵਾਲਿਆਂ ਚੋਂ ਕੋਈ ਸ਼ਹੀਦ ਹੋ ਗਿਆ ਹੋਵੇ? ਪਿੰਡ ਵਾਲਿਆਂ ਚੋਂ ਬਚ ਗਏ ਹਨ, ਵੱਜੀਆਂ ਤੇ ਹੈ
ਗੋਲੇ ਗਾਲੇ ਤੋਂ ਬਚ ਗਏ ਹਨ ਤੇ ਨਾਰਵਾ ਦੇ ਹਸਪਤਾਲ ਤੇ ਲੰਮੋ ਆ ਮਲਕਾਂ ਦੇ ਇਹ ਵੀ ਸਾਡੇ ਪਿੰਡ ਦੇ ਵਿੱਚੋਂ ਨਿਕਲ ਕੇ ਨਾ ਤੱਕਿਆ ਉਹ ਤਿੰਨ ਕੁ ਬੰਦੇ ਮਰੇ ਹਨ ਮੁੜ ਕੇ ਤਾਂ ਹੋ ਗਏ ਪਿੰਡ ਗਏ ਹਨ ਉਹ ਫਿਰ ਜਾਂਦਿਆ ਬਾਹਰ ਉੱਥੇ ਜਿਸ ਟਾਈਮ ਨਿਕਲੇ ਤੇ ਕੀ ਸਮਾਨ ਸਮੂਨ ਕੋਈ ਥੋੜਾ ਬਹੁਤਾ ਰਸਤੇ 'ਚ ਖਾਣ ਪੀਣ ਦਾ ਕੋਈ? ਖਾਣ ਪੀਣ ਦਾ ਕੋਈ ਚੌਲ ਚੂਲ ਆਟਾ ਉਟਾ ਹੁੰਦਾ ਹੋਰ ਖਾਣਾ ਹੁੰਦਾ ਅੱਛਾ, ਉਹ ਖਾਣ ਪੀਣ ਦਾ ਥੋੜਾ ਬਹੁਤਾ ਸਮਾਨ ਨਾਲ ਲੈ ਆਏ ਸਹੀ? ਨਾ ਇੱਥੇ ਫਿਰ ਡੇਰੇ ਵਾਲੇ ਪੁੱਲ ਤੇ ਸੁੱਟਿਆ ਸੀ ਨਹੀਂ, ਉੱਥੋਂ ਘਰੋਂ ਜਿਸ ਟਾਈਮ ਨਿਕਲੇ? ਘਰੋਂ ਤੇ ਤੁਰੇ ਆਣਾ ਲੈ ਕੇ ਹਾਂਜੀ ਹਾਂਜੀ। ਡੰਗਰ ਬੱਚਾ ਵੀ ਤੇ ਅੱਛਾ, ਸਮਾਨ ਥੋੜਾ ਬਹੁਤਾ ਚੁੱਕਣਾ ਹੀ ਨਾ। ਡੋਗਰਾ ਫੌਜ ਪਈ, ਉਹ ਕਿਹੜਾ ਟਾਈਮ ਸੀ? ਉਹ ਹੈ ਹੀ 12 ਦਾ ਟਾਈਮ ਸਿੱਖਾਂ ਦੇ ਜੈਸੇ ਪੈਸੇ ਲੱਗੇ ਕਰੇ ਵਾਲੀ ਪੁਰਾਣੀ ਪਿੰਡ ਸੀ ਉੱਥੇ ਪਏ ਹਨ ਸਿੱਖਾਂ ਦਾ ਜੈਸਾ ਉਹ ਆਗੂ ਬੁਲਾਈ ਹੋਣਾ ਤੇ ਪਰਾਂ ਇੱਕ ਤਿਰਪਈ ਪਿੰਡ ਸੀ ਉਹ ਫਿਰ ਉੱਥੇ ਜੈਸਾ ਪਿਆ ਸੀ ਤੇ ਉਹ ਜੱਟ ਸੀ ਇੱਕ ਉੱਥੋਂ ਦਾ ਬਸ਼ੀਰਾ ਹੁਣ ਉਹ ਅਸਲਾ ਖਰਾ ਕਿੱਥੋਂ ਲਿਆਂਦਾ ਹੋਇਆ ਸੀ ਉਹਨਾਂ ਅਸਲਾ ਚਲਾ ਕੇ ਤੇ ਉਹ ਜੈਸਾ ਬਹੁਤ ਹੀ ਮਟਿਆ ਜੀ ਉੱਥੇ ਉਹਦਾ ਮੁੰਡਾ ਇੱਥੇ ਚੌਧਰੀ ਲਿਆਸਾ ਚੌਧਰੀ ਲਿਆਸਾ 64 ਚੱਕੀ ਆ ਉਹ ਬਸ਼ੀਰ ਦਾ ਉਹਦਾ ਫਿਰ 10,000 ਦਾ ਨਾਮ ਸਿੱਖਾਂ ਨੇ ਰੱਖਿਆ ਸੀ। ਅੱਛਾ, ਉਹ ਚੌਧਰੀ ਬਸ਼ੀਰ ਦਾ ਨਾਲ ਮੁੰਡੇ ਦੇ ਨਾਨਕੇ ਸੀ ਉਹ ਵੀ ਇੱਥੇ ਬੈਠੇ ਹੋਏ ਹਨ ਉਹਨਾਂ ਦਾ ਪਿੰਡ ਸਾਡੇ ਨਾਲ ਹੀ ਕੋਟ ਐਮ ਦਿਖਾਉਂਦਾ ਅੱਛਾ, ਤੇ ਉਹ ਇੱਥੇ ਸਾਡੇ ਕੋਲ ਹੀ ਇਕੱਠੇ ਹੀ ਰਹੇ ਆ ਉਹ ਵੀ ਇੱਥੇ ਬੈਠੇ ਹੋਏ ਹਨ। ਅੱਛਾ, ਆਨੰਦਪੁਰੀ। ਆਹੋ, ਇੱਕ ਜ਼ਿੰਦਗੀ ਦਾ ਅਰਸਾ ਗੁਜ਼ਰ ਗਿਆ ਹੈ। ਹਾਂਜੀ। 75 ਸਾਲ ਹੋ ਗਏ ਨੇ ਪਾਕਿਸਤਾਨ ਬਣੇ ਨੂੰ। ਕਿੰਨੇ? 75 ਸਾਲ। 75 ਸਾਲ ਹੋ ਗਏ ਨੇ। ਤੁਹਾਨੂੰ ਯਾਦ ਹੈ ਜਿੱਥੇ ਕਰਕੇ ਤੁਹਾਡਾ ਘਰ ਸੀ? ਆਹੋ, ਬਿਲਕੁਲ ਯਾਦ ਆ। ਚੰਗੀ ਤਰ੍ਹਾਂ ਪੱਕਾ? ਸਾਰੇ ਪਿੰਡ ਦੇ ਘਰਾਂ ਦਾ ਪਤਾ। ਸਾਰੇ ਪਿੰਡ ਦੇ ਘਰਾਂ ਦਾ ਪਤਾ? ਕਿਹੜਾ ਘਰ ਕਿੱਥੇ ਕਰਕੇ ਸੀ? ਹੈਂ? ਵੀ ਕਿੱਥੇ ਕਿੱਥੇ ਕਿਹਦਾ ਘਰ ਸੀ? ਸਾਡਾ ਤਾਂ ਪਿੰਡੋਂ ਲੈਂਦੇ ਪਾਸੇ ਦੱਖਣ ਪਾਸੇ ਸੀ। ਅੱਛਾ, ਤੇਲੀ ਇੱਕ ਉਹਦਾ ਵੀ ਦੱਖਣ ਪਾਸੇ ਸੀ ਅੱਛਾ, ਤੇ ਚੜ੍ਹਦੇ ਪਾਸੇ ਨੰਬਰਦਾਰਾਂ ਦੇ ਘਰ ਸੀ ਅੱਛਾ, ਤੇ ਰਾਈਆਂ ਦੇ ਹਨ ਕੁਝ ਅੱਛਾ, 2 ਘਰ ਰਾਈਆਂ ਦੇ ਹਨ ਉਹ ਵੀ ਚੜ੍ਹਦੇ ਪਾਸੇ। ਅੱਛਾ। ਤੁਹਾਡੇ ਘਰ ਉੱਥੇ ਪਿੰਡ 'ਚ ਕੱਚੇ ਸਨ ਜਾਂ ਪੱਕੇ ਸਨ? ਨਹੀਂ ਕੱਚੇ ਹਨ ਅਸੀਂ ਆਵੇ ਆਖੇ ਵੀ ਅੱਛਾ, ਮਤਲਬ ਕਿ ਪਿੰਡ 'ਚ ਕੋਈ ਪੱਕਾ ਘਰ ਵੀ ਆਇਆ ਸੀ? ਪੱਕਾ ਘਰ ਇੱਕ ਹੈ ਸੀ ਉਹ ਕਿਹਦਾ ਉਹ ਸੀ? ਸ਼ਹਿਰ ਵਿੱਚ ਹੁੰਦੇ ਆ ਉਹਨਾਂ ਨੂੰ ਸ਼ਹਿਰੀਏ ਆਂਦੇ ਹਨ। ਉਹਨਾਂ ਨੇ ਨਾ ਇੱਕ ਡੇਅਰੀ ਦੀ ਪੱਕੀ ਬਣਾਈ ਹੋਈ ਸਿਰਫ ਹੋਰ ਨੰਬਰਦਾਰਾਂ ਦੇ ਵੀ ਕੱਚੇ ਹੀ ਹਨ ਸਭ। ਅੱਛਾ, ਮਤਲਬ ਕਿ ਸ਼ਹਿਰੀਆਂ ਦਾ ਘਰ ਜਿਹੜਾ ਹੈ ਉਹ ਪੱਕਾ ਸੀ ਸਿਰਫ ਪਿੰਡ 'ਚ। ਆਹੋ, ਤੇ ਕਬਰਸਤਾਨ ਕਿਹੜੀ ਸਾਈਡ ਤੇ ਸੀ? ਚੜ੍ਹਦੇ ਪਾਸੇ। ਤੁਹਾਨੂੰ ਅਗਰ ਉੱਥੇ ਲਿਜਾ ਕੇ ਬੰਦਾ ਨਹਿਰ ਤੇ ਛੱਡ ਦੇਵੇ, ਹਾਂ, ਤੁਸੀਂ ਆਪਣਾ ਘਰ ਲੱਭ ਲੋਗੇ ਜੇ ਉਸੇ ਹਾਲਤ ਦੇ ਵਿੱਚ ਹੋਇਆ ਉਹਨਾਂ ਗਲੀਆਂ 'ਚੋਂ ਲੰਘ ਕੇ? ਆਹੋ, ਬਿਲਕੁਲ ਲੱਭ ਨਹੀਂ ਜਾਂਦੇ। ਉਹ ਖੂਹ ਦਾ ਵੀ ਪਤਾ ਲੱਗ ਜਾਏਗਾ ਤੁਹਾਨੂੰ ਆਹੋ ਤੇ ਹੋਰ ਜਿੱਥੇ ਜਾ ਕੇ ਅੰਬੀਆਂ ਤੋੜਦੇ ਰਹੇ ਹੋ। ਆਹੋ, ਜੇ ਕੋਈ ਕਵੇ ਆ ਜਾ ਚਾਚਾ ਆ ਜਾ ਤੇਰਾ ਪਿੰਡ ਵਿਖਾਈਏ ਤੈਨੂੰ, ਫੇਰ ਤੁਹਾਡਾ ਦਿਲ ਕਰਦਾ ਹੈ? ਜਾਂਦੇ ਕਰਦਾ ਹੁਣ ਤੇਰਾ ਹੀ ਨਹੀਂ ਜਾਂਦਾ। ਅੱਛਾ, ਤੁਹਾਡੇ ਉੱਥੇ ਜੇਨ ਦੇ ਵਿੱਚ ਹੈ ਕੋਈ ਤੁਹਾਡੇ ਲਾਗੇ ਪਿੰਡ ਕੋਈ ਸਿੱਖਾਂ ਦਾ ਜਿਹਦੇ ਨਾਲ ਤੁਹਾਡੇ ਜਾਂ ਤੁਹਾਡੇ ਵਾਲਿदैन ਦਾ ਕੋਈ ਵਾਸਤਾ ਹੋਵੇ? ਹੈ ਹੀ ਉਹਦਾ ਨਾਂ ਕੀ ਸੀ? ਉਹ ਨਾਨਕ ਚੱਕਦਾ ਇਹ ਬਾਬਾ ਗੰਡਾ ਸਿੰਘ। ਨਾਨਕ ਚੱਕ ਦਾ? ਬਾਬਾ ਹੀ ਉਹਨੂੰ ਗੰਡਾ ਸਿੰਘ ਉਹਦੇ ਨਾਲ। ਅੱਛਾ, ਉਹਦਾ ਨਾਂ ਗੰਡਾ ਸਿੰਘ ਸੀ। ਹਾਂ। ਉਹਦੀ ਕਿੰਨੀ ਕੁ ਉਮਰ ਸੀ ਉਦੋਂ? ਉਹਦੀ ਉਮਰ ਤੇ ਬਾਬਾ ਹੀ ਕੋਈ 50 ਕੁ ਸਾਲ ਦੀ 40 ਸਾਲ ਦੀ ਹੈ। ਅੱਛਾ, ਤੇ ਉਹ ਭੱਠਾ ਉਹਦਾ ਸਰਕਾਰੀ ਭੱਠੇ ਹੁੰਦੇ ਹਨ। ਅੱਛਾ ਜੀ, ਉਹ ਕੇਸ ਹੀ ਉਹਦਾ ਸਰਕਾਰੀ ਭੱਠੇ ਦਾ। ਅੱਛਾ ਜੀ, ਤੇ ਉਹਦਾ ਧੀ ਪੁੱਤਰ ਕੋਈ ਨਹੀਂ ਹੁੰਦੇ, ਅੱਛਾ, ਦੋਵੇਂ ਜੀ ਹਨ। ਅੱਛਾ, ਤੇ ਉਹ ਸਾਡਾ ਤਾਰਾ ਹੀ ਲੱਗਦਾ ਸੀ ਲਕਮਾਨੀਆਂ ਹੀ ਚਾਹੀਦੀਆਂ ਦੀਆਂ। ਅੱਛਾ ਜੀ, ਉਹ ਥਾਣੇਦਾਰ ਸੀ ਤੇ ਉਹਦੇ ਹੱਕ 'ਚ ਭੱਠਾ ਹੋਇਆ ਸੀ। ਅੱਛਾ ਜੀ, ਤੇ ਉਹ ਫਿਰ ਸਾਡੇ ਆਉਂਦਾ ਜਾਂਦਾ ਹੁੰਦਾ ਸੀ ਅੱਛਾ, ਤੇ ਸਾਨੂੰ ਵੀ ਲੈ ਜਾਂਦਾ ਹੁੰਦਾ ਸੀ ਉਹ ਦੁੱਧ ਦੇ ਪਿਆਲੇ ਨਾਲ ਬਾਟੀਆਂ 'ਚ। ਅੱਛਾ, ਆਖਰ ਪਿਆਲੀ ਜਦੋਂ ਆਖਰ ਨਾ ਮੀਆਂ ਸਾਡਾ ਪਿੱਟੀਆਂ ਹੋਈਆਂ ਨੇ ਅੱਛਾ, ਪਿਆਲੀ 'ਚ ਨਹੀਂ ਤੁਹਾਨੂੰ ਦੇਣਾ। ਅੱਛਾ, ਨਿੱਕੇ ਨਿੱਕੇ ਹੁੰਦੇ ਹਨ। ਹਾਂ। ਹੋਰ ਕਿਹਦਾ ਨਾਂ ਯਾਦ ਹੈ? ਹੋਰ ਸਿੱਖਾਂ ਦਾ ਲਾਗੇ ਭਾਨੇ ਹੋਣੇ ਹੁੰਦੇ ਹਨ ਨਾਲ ਹੀ ਜਾਂਦੇ। ਭਾਨਾ ਸਿੱਖ? ਆਹੋ, ਭਾਨੇ ਦੀ ਕਿੰਨੀ ਕੁ ਅੰਦਾਜ਼ੇ ਨਾਲ ਉਮਰ ਸੀ ਉਸ ਵਕਤ?
ਹੋਏਗੀ 30 ਕੁ ਸਾਲ ਦੀ 30 ਸਾਲ। ਉਹਦੇ ਪੁੱਤਰ ਪੱਤਰ ਕੋਈ ਕਿਸੇ ਦਾ ਨਾਂ ਯਾਦ ਹੈ? ਹਾਂ, ਸਾਨੂੰ ਨੇ ਇਹੀ ਕਿਹਾ। ਅੱਛਾ, ਹੋਰ ਕਿਹਦਾ ਨਾਂ ਯਾਦ ਜੇ? ਉਹ ਤਲੋਂਡੀ ਦਾ ਖੱਤਰੀ ਹੁੰਦਾ ਸੀ ਮੋਹਣੇ ਸ਼ਾਹ। ਮੂੜੇ ਸ਼ਾਹ। ਹਾਂ, ਮੋਹਣਾ ਬਾਬਾ ਮੋਹਣ ਸ਼ਾਹ। ਅੱਛਾ, ਸਾਹ ਹੀ ਹੁੰਦੇ ਆ। ਹਾਂਜੀ, ਖੱਤਰੀਆਂ ਨੂੰ ਸ਼ਾਹ ਹੀ ਕਹਿੰਦੇ ਸਨ ਪਹਿਲੇ। ਹਾਂਜੀ, ਮੋਹਣ ਸ਼ਾਹ। ਮੋਹਨ ਸ਼ਾਹ। ਹਾਂ, ਤੇ ਮਾਲਕ ਮੂਰਤੀ ਨੂੰ ਬਾਬਾ ਸੀ। ਅੱਛਾ ਖੱਤਰੀਆਂ ਦੀ ਮਾਲਕੀ ਬਾਬਾ ਸੀ। ਅੱਛਾ ਜੀ। ਤੇ ਸ਼ਹੀਦਾਂ ਦੀ ਵੀ ਮਾਲਕੀ ਸੀ ਤਲੋਂਡੀ। ਤੇ ਬਜ਼ੁਰਗਾਂ ਨੇ ਜਿਨ੍ਹਾਂ ਦੇ ਨਾਮ ਲਏ ਨੇ, ਤੇ ਚੜ੍ਹਦੇ ਪੰਜਾਬ ਵਾਲਿਆਂ ਦੇ ਅੱਗੇ ਰਿਕੁਐਸਟ ਹੈ ਕਿ ਉਹਨਾਂ ਦਾ ਅਗਰ ਕੋਈ ਪੁੱਤਰ ਭਤੀਜਾ ਪੋਤਰਾ ਕੋਈ ਜਿਉਂਦਾ ਹੈ ਤੇ ਉਹ ਬਾਬਾ ਜੀ ਦੇ ਨਾਲ ਰਾਬਤਾ ਕਰ ਲਓ। ਤੇ ਬਾਕੀ ਇਹਨਾਂ ਦੇ ਪਿੰਡ ਵਿੱਚ ਤੇ ਹਿੰਦੂਆਂ ਤੇ ਸਿੱਖਾਂ ਦੀ ਆਬਾਦੀ ਤੇ ਨਹੀਂ ਸੀ ਹੈਗੀ। ਨਾਲ ਦੇ ਪਿੰਡ 2 ਖੱਤਰੀਆਂ ਦੀ ਦੁਕਾਨਾਂ ਸੀ ਜਿਨ੍ਹਾਂ ਬਜ਼ੁਰਗਾਂ ਦਾ ਨਾਮ ਲਏ ਨੇ। ਫਿਰ ਇਸ ਤਰ੍ਹਾਂ ਦੂਸਰੇ ਪਿੰਡਾਂ ਜਿਹਦੇ ਨਾਮ ਲਏ ਨੇ ਉਹ ਇਹਨਾਂ ਦਾ ਵਾਸਤਾ ਸੀ। ਅਗਰ ਉਹਨਾਂ ਦਾ ਕੋਈ ਪੁੱਤਰ ਭਰਾ ਜਿਉਂਦਾ ਹੈ ਤੇ ਉਹ ਬਜ਼ੁਰਗਾਂ ਦੇ ਨਾਲ ਜਿਹੜਾ ਨਾ ਉਹ ਰਾਬਤਾ ਕਰਕੇ ਤੇ ਇਹਨਾਂ ਦੇ ਨਾਲ ਹੈਲੋ ਕਰਦੇ ਆ। ਬਹੁਤ ਬਹੁਤ ਸ਼ੁਕਰੀਆ। ਉਮੀਦ ਹੈ ਨਾਜ਼ਰੀਨ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ। ਤੁਹਾਡੇ ਅੱਗੇ ਇਲਤਮਾਸ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਇੱਕ ਹੋਰ ਗੁਜ਼ਾਰਿਸ਼ ਹੈ ਕਿ ਕਮੈਂਟਸ ਜ਼ਰੂਰ ਦੇ ਦੇਣਾ ਤੇ ਨਾਲ ਸ਼ੇਅਰ ਵੀ ਕਰ ਦਿਆ ਜੇ ਤਾਂ ਕਿ ਬਾਬਾ ਜੀ ਦੇ ਕੋਈ ਜਾਣਨ ਵਾਲੇ ਦੋਸਤ ਇਹਨਾਂ ਨੂੰ ਇਹਨਾਂ ਦਾ ਪਿੰਡ ਉਹ ਦਿਖਾ ਸਕਣ। ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਰੱਬ ਰਾਖਾ।